ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 15 ਤਰੀਕ ਆ ਅਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ 559 905 2575 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ ਹੁਣਾਂ ਦੇ ਨਾਲ ਸੰਪਰਕ ਕਰੋ 415 909 0503 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਹੈ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085 916 396 9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸੈਨੇਟਰ ਬਰਾਸੋ ਜਿਹੜੇ ਆ ਇਹ ਚੇਅਰ ਵੀ ਕਰਦੇ ਹੈਗੇ ਆ ਰਿਪਬਲਿਕਨ ਦੀ, ਅਤੇ ਉਸ ਨੂੰ ਜਿਹੜੀ ਆ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਮੈਂ ਕੋਸ਼ਿਸ਼ ਕਰੂੰਗਾ ਉਹ 1/2 ਟਰਮ ਪ੍ਰੈਜ਼ੀਡੈਂਟ ਹੀ ਰਹਿਣ, ਵੀ ਮਤਲਬ ਸਿਰਫ 2 ਸਾਲ ਹੀ ਰਹਿਣ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ, ਵਾਈਮਿੰਗ ਤੋਂ ਰਿਪਬਲਿਕਨ ਸੈਨੇਟਰ ਆ, ਭਈ ਅਸੀਂ ਅਗਲੇ ਸਾਲ ਜਿਹੜੀ ਆ ਸੈਨੇਟ ਹਾਊਸ ਜਿਹੜਾ ਆ ਉਹ ਲੈ ਜਾਵਾਂਗੇ। ਸੋ ਉਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਕੁਛ ਕਰਨ ਜੋਗੇ ਨਾ ਰਹੂਗੇ। ਮਿਚ ਮਕੌਨਲ ਨੇ ਵੀ ਕੁਛ ਸਮਾਂ ਪਹਿਲਾਂ ਜਿਹੜਾ ਰਿਪਬਲਿਕਨਾਂ ਦਾ ਲੀਡਰ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਬਾਬਤ ਇਹ ਕਿਹਾ ਸੀ ਵੀ ਇਹ ਇੱਕ ਟਾਈਮ ਦੇ ਪ੍ਰੈਜ਼ੀਡੈਂਟ ਆ, ਅਤੇ ਉਹਨਾਂ ਦਾ ਉਸ ਟਾਈਮ ਦੇ ਉੱਤੇ ਕਾਫੀ ਜਿਹੜਾ ਵਿਰੋਧ ਹੋਇਆ ਸੀ। ਪਰ ਪ੍ਰੈਜ਼ੀਡੈਂਟ ਸਾਰਿਆਂ ਨੂੰ ਪਤਾ ਫਿਰ 2 ਟਰਮ ਜਿਹੜੇ ਰਹਿ ਕੇ ਗਏ ਹੈਗੇ ਆ। ਸੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਤੁਸੀਂ ਜਿਹੜੇ ਬਿਆਨ ਆ ਕਿਸ ਬੇਸ 'ਤੇ ਦੇ ਰਹੇ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਜਿਹੜੇ ਡੈਮੋਕ੍ਰੇਟਿਕ ਸੈਨੇਟਰ ਆ ਉਹ ਵੀ ਦੱਸ ਰਹੇ ਆ, ਈਵਨ ਕਹਿੰਦੇ ਵੀ ਸੈਨੇਟਰ ਬਰਨੀ ਸੈਂਡਰਸ ਜਿਹੜੇ ਵਰਮਾਉਂਟ ਤੋਂ ਹੈਗੇ ਆ, ਉਹਨਾਂ ਨੇ ਵੀ ਇਹੀ ਪ੍ਰੈਡਿਕਟ ਕੀਤਾ ਵੀ ਡੈਮੋਕ੍ਰੇਟਸ ਜਿਹੜੇ ਆ ਹਾਊਸ ਅਤੇ ਸੈਨੇਟ ਨੂੰ ਸੰਨ 2022 ਦੇ ਵਿੱਚ ਲੂਜ਼ ਕਰ ਜਾਣਗੇ। ਇਸੇ ਤਰ੍ਹਾਂ ਜਿਹੜੇ ਪਾਂਪੀਓ ਹੈਗੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਮੇਂ ਦੇ ਉੱਤੇ ਸੈਕਟਰੀ ਆਫ ਡਿਫੈਂਸ ਸੀਗੇ, ਉਹਨਾਂ ਨੇ ਵੀ ਇੱਕ ਆਪਣਾ ਨਵਾਂ ਪੈਕ ਜਿਹੜਾ ਆ ਸ਼ੁਰੂ ਕੀਤਾ ਹੈਗਾ ਆ, ਜਿਹੜਾ ਕਿ ਰਿਪਬਲਿਕਨਸ ਨੂੰ 2022 ਦੇ ਵਿੱਚ ਜਿਹੜਾ ਆ ਸਪੋਰਟ ਕਰੂਗਾ। ਜੀ ਸੋ ਮਾਈਕ ਪੋਂਪੇਓ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਉਹ ਸੀਗੇ, ਅਤੇ ਸੋ ਦੇਖਦੇ ਹਾਂ ਵੀ ਕੀ ਜਿਹੜਾ ਇਹ ਬਣਦਾ ਆ। ਬੀਤੇ ਦਿਨਾਂ ਦੇ ਵਿੱਚ ਮਿਚ ਮਕੌਨਲ ਹੁਣਾਂ ਨੇ ਕਿਹਾ ਸੀਗਾ ਵੀ ਜੇ 2024 ਦੇ ਵਿੱਚ ਸੁਪਰੀਮ ਕੋਰਟ ਦੀ ਕੋਈ ਜਸਟਿਸ ਦੇ ਲਈ ਸੀਟ ਖਾਲੀ ਵੀ ਹੁੰਦੀ ਆ, ਅਤੇ ਜੇ ਸਾਡੀ ਮੈਜੋਰਟੀ ਹੋਈ ਅਸੀਂ ਜਿਹੜਾ ਆ ਉਹਨਾਂ ਦਾ ਸੁਪਰੀਮ ਕੋਰਟ ਦਾ ਜਸਟਿਸ ਆ ਰਾਸ਼ਟਰਪਤੀ ਨੂੰ ਜਿਹੜਾ ਉਹ ਨਹੀਂ ਲਾਉਣ ਦੇਵਾਂਗੇ। ਆਪਣੇ ਜਿਹੜੇ ਮੌਕੇ ਦੇ ਉੱਤੇ ਟਰੰਪ ਹੁਣਾਂ ਦੇ ਜਿਹੜੇ ਆ ਅਖੀਰਲੇ ਮਹੀਨਿਆਂ ਦੇ ਵਿੱਚ, ਅਖੀਰਲੇ ਕੁਛ ਦਿਨਾਂ ਦੇ ਕਾਰਜਕਾਲ ਦੇ ਵਿੱਚ ਵੀ ਉਦੋਂ ਉਹਨਾਂ ਨੇ ਐਮੀ ਬੈਰਟ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਉਹ ਅਪਰੂਵ ਕਰ ਦਿੱਤਾ ਸੀ। ਓਬਾਮਾ ਹੁਣਾਂ ਦੇ ਕਾਰਜਕਾਲ ਦੇ ਵਿੱਚ ਵੀ ਇਹਨਾਂ ਨੇ ਰੋਕਿਆ ਸੀਗਾ, ਅਤੇ ਕਾਫੀ ਜਿਹੜਾ ਆ 2022 ਦੇ ਵਿੱਚ ਅਗਲੇ ਸਾਲ ਜਿਹੜਾ ਹਾਊਸ ਅਤੇ ਸੈਨੇਟ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਲੱਗੇਗਾ। ਸੋ ਜ਼ੋਰ ਤੋਂ ਭਾਵ ਵੀ ਬਹੁਤ ਜ਼ਿਆਦਾ ਡਾਲਰ ਵੀ ਜਿਹੜੇ ਇਸ ਹਿਸਾਬ ਦੇ ਨਾਲ ਇਸ ਵਾਰੀ ਖਰਚ ਜਿਹੜੇ ਉਹ ਹੋਣਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਨਾਟੋ ਦੇ ਸਾਰੇ ਲੀਡਰਾਂ ਨੇ ਮਿਲ ਕੇ ਜਿਹੜਾ ਚਾਈਨਾ ਨੂੰ ਭਵਿੱਖ ਦਾ ਜਿਹੜਾ ਖਤਰਾ ਅਤੇ ਜਿਹੜੀ ਇਹ ਚੁਣੌਤੀ ਉਹ ਗਰਦਾਨਿਆ ਸੀਗਾ,
ਉਸ ਤੋਂ ਬਾਅਦ ਦੇ ਵਿੱਚ ਚਾਈਨਾ ਨੇ ਕਿਹਾ ਵੀ ਨਾਟੋ ਵਾਲੇ ਜਿਹੜਾ ਜਾਣ ਬੁੱਝ ਕੇ ਜਿਹੜਾ ਸਾਨੂੰ ਹਾਈਪ ਅਪ ਜਿਹੜਾ ਉਹ ਕਰ ਰਹੇ ਆ, ਐਡੀ ਜਿਹੜੀ ਕੋਈ ਗੱਲ ਨਹੀਂ ਹੈ ਜਿੱਡੀ ਇਹ ਬਣਾ ਕੇ ਬਹਿ ਗਏ ਆ। ਇਹ ਉਹਨਾਂ ਦੇ ਚਾਈਨਾ ਦੇ ਜਿਹੜਾ ਉਹ ਕਹਿਣ ਦਾ ਮਕਸਦ ਸੀਗਾ। ਸੋ ਚਾਈਨਾ ਨੇ ਨਾਟੋ ਦੇ ਉੱਤੇ ਜਿਹੜੇ ਉਹ ਵਰੇ ਆ ਅਤੇ ਕਹਿੰਦੇ ਵੀ ਇਹ ਜਿਹੜੇ ਨਾਟੋ ਵਾਲੇ ਆ ਜਾਣ ਬੁੱਝ ਕੇ ਰਸ਼ੀਆ ਦੇ ਨਾਲ ਨਾਲ ਸਾਨੂੰ ਜਿਹੜਾ ਆ ਉਹ ਇੱਕ ਟਾਰਗੇਟ ਜਿਹੜਾ ਉਹ ਬਣਾ ਰਹੇ ਹੈਗੇ ਨੇ। ਸੋ ਕਹਿੰਦੇ ਵੀ ਇਹ ਕੋਲਡ ਵਾਰ ਮੈਂਟੈਲਿਟੀ ਨਾਟੋ ਵਾਲਿਆਂ ਦੀ ਜਿਹੜੀ ਇਹ ਹੈਗੀ ਆ, ਜਿਸ ਕਰਕੇ ਸਾਨੂੰ ਇੱਕ ਜਿਹੜਾ ਟਾਰਗੇਟ ਆ ਉਹ ਬਾਰ-ਬਾਰ ਬਣਾਇਆ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਨਿਊਯਾਰਕ ਦੇ ਜਿਹੜੇ ਗਵਰਨਰ ਆ ਐਂਡਰਿਊ ਕੁਓਮੋ, ਉਹਨਾਂ ਨੇ ਨਰਸਿੰਗ ਹੋਮ ਦਾ ਜਿਹੜਾ ਇੱਕ ਆਰਡਰ ਜਾਰੀ ਕੀਤਾ ਸੀ ਜਦੋਂ ਕੋਵਿਡ-19 ਬਹੁਤ ਜ਼ਿਆਦਾ ਫੈਲ ਰਿਹਾ ਸੀ। ਸੋ ਉਸ ਆਰਡਰ ਦੇ ਮੁਤਾਬਕ ਜਿਹੜੇ ਆ ਕਹਿੰਦੇ ਵੀ 6326 ਦੇ ਕਰੀਬ ਜਿਹੜੇ ਆ ਕੋਵਿਡ ਦੇ ਪੋਜ਼ੀਟਿਵ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਜਿਹੜਾ ਆ ਨਰਸਿੰਗ ਹੋਮ 'ਚ ਰੱਖਿਆ ਗਿਆ, ਜਿਹਦੇ ਨਾਲ ਹੋਰ ਸਾਰੇ ਜਿਹੜੇ ਬਜ਼ੁਰਗ ਉੱਥੇ ਸੀਗੇ ਉਹਨਾਂ ਨੂੰ ਜਿਹੜਾ ਕਰੋਨਾ ਹੋ ਗਿਆ। 242 ਪੇਜ ਦੀ ਰਿਪੋਰਟ ਇੱਕ NYSVA ਜਿਹੜੀ ਆ ਉਹਨਾਂ ਦੀ ਟਾਸਕ ਫੋਰਸ ਵੱਲੋਂ ਨਰਸਿੰਗ ਹੋਮ ਅਤੇ ਲੌਂਗ ਟਰਮ ਕੇਅਰ ਦੇ ਬਾਬਤ ਜਿਹੜੀ ਇਹ ਛਾਪੀ ਗਈ ਹੈਗੀ ਆ। ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਨੇ ਵੀ ਰਿਪੋਰਟ ਇਸ਼ੂ ਕੀਤੀ ਵੀ 2020 ਦੇ ਵਿੱਚ ਜਿਹੜਾ ਆ 6326 ਦੇ ਕਰੀਬ ਕੋਵਿਡ ਪੋਜ਼ੀਟਿਵ ਜਿਹੜੇ ਰੈਜ਼ੀਡੈਂਟ ਸੀਗੇ ਉਹਨਾਂ ਨੂੰ ਐਡਮਿਟ ਕੀਤਾ ਗਿਆ, ਜਿਹਦੇ ਨਾਲ ਜਿਹੜੀ ਇਹ ਕਰੋਨਾ ਹੋਰ ਜ਼ਿਆਦਾ ਜਿਹੜੀ ਫੈਲੀ ਹੈਗੀ ਆ। ਜੀ, ਬੀਤੇ ਮਹੀਨਿਆਂ ਦੇ ਵਿੱਚ ਟੈਕਸਸ ਦੇ ਵਿੱਚ ਜਦੋਂ ਅਚਾਨਕ ਕਿੰਨੀ ਜ਼ਿਆਦਾ ਠੰਡ ਪਈ ਸੀ, ਬਿਜਲੀ ਨੂੰ ਲੈ ਕੇ ਬਹੁਤ ਪ੍ਰੋਬਲਮ ਪਾਵਰ ਦੀ ਜਿਹੜੀ ਆ ਉਹ ਆਈ ਸੀ। ਬਹੁਤ ਜ਼ਿਆਦਾ ਉਹਨਾਂ ਦੇ ਪਲਾਂਟ ਜਿਹੜੇ ਸ਼ਟਡਾਊਨ ਹੋ ਗਏ ਸੀਗੇ, ਜਿਸ ਦੇ ਕਰਕੇ ਕਈ ਲੋਕਾਂ ਦੀ ਉਸ ਦੇ ਵਿੱਚ ਮੌਤ ਵੀ ਜਿਹੜੀ ਉਹ ਹੋ ਗਈ। ਅਤੇ ਹੁਣ ਉੱਥੇ ਗਰਮੀ ਜ਼ਿਆਦਾ ਪੈਣ ਕਰਕੇ ਵੀ ਉੱਥੇ ਦੇ ਜਿਹੜੇ ਪਾਵਰ ਗ੍ਰਿਡ ਦੇ ਆਪਰੇਟਰ ਆ ਉਹ ਕਹਿ ਰਹੇ ਆ ਵੀ ਜਿਹੜੀ ਹੁਣ ਬਿਜਲੀ ਆ, ਵੱਧ ਗਰਮੀ ਦੇ ਚੱਲਦਿਆਂ ਬਿਜਲੀ ਦੇ ਕੱਟ ਜਿਹੜੇ ਆ ਉੱਥੇ ਹੁਣ ਲੱਗ ਰਹੇ ਹੈਗੇ ਆ। ਬੀਤੇ ਦਿਨਾਂ 'ਚ ਗਵਰਨਰ ਐਬਟ ਕਹਿੰਦੇ ਸੀ ਵੀ ਅਸੀਂ ਕੰਧ ਬਣਾਉਣੀ ਆ, ਲੋਕੀ ਬਿਜਲੀ ਮਿਲੇ ਨਾ ਮਿਲੇ ਉਹ ਮਤਲਬ ਉਹਨਾਂ ਨੂੰ ਕੋਈ ਲੱਗਦਾ ਵੀ ਬਹੁਤਾ ਧਿਆਨ ਜਿਹੜਾ ਉਹ ਨਹੀਂ ਹੈਗਾ। ਇਹ ਫੈਡਰਲ ਜਿਹੜੇ ਗ੍ਰਿਡ ਆ ਉਸ ਦੇ ਨਾਲੋਂ ਵੱਖਰੇ ਤੌਰ ਦੇ ਉੱਤੇ ਪ੍ਰਾਈਵੇਟਲੀ ਜਿਹੜੀ ਉੱਥੇ ਅਰਕੌਟ ਆ ਉਹ ਚੱਲਦੀ ਹੈਗੀ ਆ। 4 ਮਹੀਨੇ ਪਹਿਲਾਂ ਹੀ ਜਿਹੜੇ ਉੱਥੇ ਡੈਡਲੀ ਬਲੈਕਆਊਟ ਜਿਹੜੇ ਉਹ ਹੋਏ ਸੀਗੇ ਵਿੰਟਰ ਸਟੋਰਮ ਦੇ ਦੌਰਾਨ, ਅਤੇ ਹੁਣ ਜਿਹੜੇ ਭਰ ਗਰਮੀ ਦੇ ਵਿੱਚ ਫਿਰ ਜਿਹੜੇ ਬਲੈਕਆਊਟ ਆ ਉੱਥੇ ਲੋਕਾਂ ਨੂੰ ਜਿਹੜੇ ਉਹ ਝੱਲਣੇ ਪੈ ਰਹੇ ਆ। ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਬਲੈਕਆਊਟ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਬਿਜਲੀ ਪੂਰੀ ਤਰ੍ਹਾਂ ਜਿਹੜੀ ਉਹ ਛੱਡੀ, ਤਾਂ ਫਿਰ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਵੱਧ ਜਿਹੜਾ ਉਹ ਬਿੱਲ ਦਿਓ ਤਾਂ ਜੋ ਇਸ ਨੂੰ ਜਿਹੜਾ ਆ ਉਹ ਠੀਕ ਕੀਤਾ ਜਾ ਸਕੇ। ਪਰ ਹੁਣ ਰਾਈਟ ਨਾਓ ਸਥਿਤੀ ਜਿਹੜੀ ਆ ਫਿਰ ਲੋਕਾਂ ਦੇ ਲਈ ਚੁਣੌਤੀ ਭਰਪੂਰ ਜਿਹੜੀ ਉਹ ਹੋ ਰਹੀ ਆ। ਗਰਮੀ ਦੇ ਵਿੱਚ ਬਗੈਰ ਏਸੀ ਤੋਂ ਟੈਕਸਸ ਵਰਗੀ ਥਾਂ ਦੇ ਵਿੱਚ ਜਿੱਥੇ 100 ਤੋਂ ਉੱਤੇ ਹੀ ਜਿਹੜਾ ਤਾਪਮਾਨ ਕਾਫੀ ਥਾਵਾਂ ਦੇ ਉੱਤੇ ਰਹਿੰਦਾ ਆ, ਉਹ ਕਾਫੀ ਲੋਕਾਂ ਦੇ ਲਈ ਜਿਹੜੀਆਂ ਮੁਸ਼ਕਿਲਾਂ ਆ ਉਹ ਹੋਣਗੀਆਂ। ਫਰਵਰੀ ਦੇ ਵਿੱਚ ਇਹ ਬਲੈਕਆਊਟਸ ਦੇ ਕਰਕੇ 40 ਜਾਣੇ ਜਿਹੜੇ ਆ ਉਹ ਮਰ ਗਏ ਸੀਗੇ। ਜੀ, ਅਗਲੀ ਖਬਰ ਸੈਨੇਟ ਜਿਹੜੀ ਹੈ US ਦੀ, ਉਹਨਾਂ ਨੇ ਜਨੈਨੀਮਸਲੀ ਇੱਕ ਬਿੱਲ ਪਾਸ ਕੀਤਾ ਹੈ ਜਿਹਦੇ ਵਿੱਚ ਜੂਨਟੀਨਥ ਇਸ ਨੂੰ ਜਿਹੜਾ ਹੈ ਜੂਨ 19th ਇਹ ਇੱਕ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹ ਇਸ ਨੂੰ ਮਨਾਉਂਦੇ ਆ ਕਿਉਂਕਿ ਇਸ ਦਿਨ ਜਿਹੜੀ ਆ ਸਲੇਬਰੀ ਖਤਮ ਹੋਈ ਸੀ। ਸੋ ਬਹੁਤ ਸਾਲਾਂ ਤੋਂ ਮਨਾ ਰਹੇ ਆ ਅਤੇ ਜੂਨ 19 ਨੂੰ ਕਹਿੰਦੇ ਵੀ ਜਿਹੜੀ ਫੈਡਰਲ ਹੌਲੀਡੇ ਗਰਦਾਨਿਆ ਜਾਊਗਾ। ਪਿਛਲੇ ਸਾਲ ਜਦੋਂ ਬਲੈਕ ਲਾਈਵ ਮੈਟਰ ਦੇ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਸੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ, ਅਤੇ ਡੈਮੋਕ੍ਰੇਟਸ ਨੇ ਹੁਣ ਵਾਈਟ ਹਾਊਸ ਨੂੰ ਟੇਕ ਓਵਰ ਕੀਤਾ ਅਤੇ ਕਾਂਗਰਸ ਦੇ ਵਿੱਚ ਵੀ ਮੈਜੋਰਟੀ ਆ, ਉਹਨੂੰ ਦੇਖਦੇ ਹੋਏ ਇਹ ਕਹਿੰਦੇ ਪਾਸ ਹੋਣਾ ਬੜਾ ਈਜ਼ੀ ਹੈਗਾ। ਵਿਸਕੌਨਸਨ ਦੇ ਰਿਪਬਲਿਕਨ ਸੈਨੇਟਰ ਰੌਨ ਜੌਨਸਨ ਨੇ ਇਹ ਬਿੱਲ ਸੰਨ 2020 ਦੇ ਵਿੱਚ ਬਲੌਕ ਕੀਤਾ ਸੀ। ਕਹਿੰਦੇ ਭਈ ਜੇ ਫੈਡਰਲ ਛੁੱਟੀ ਕਰ ਦਿੱਤੀ ਜਾਵੇ ਇਹਦੇ ਨਾਲ ਟੈਕਸ ਪੇਅਰ ਦਾ ਜਿਹੜਾ ਮਨੀ ਆ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜਾ ਵੇਸਟ ਹੋਊਗਾ, ਪਰ ਇਸ ਸਾਲ ਉਹਨਾਂ ਨੇ ਕੋਈ ਇੱਦਾਂ ਦਾ ਆਬਜੈਕਸ਼ਨ ਨਹੀਂ ਕੀਤਾ। ਅਤੇ ਕਹਿੰਦੇ ਵੀ ਜੂਨ 19 1865 ਨੂੰ ਮੇਜਰ ਜਨਰਲ ਗਾਰਡਨ ਗ੍ਰੈਂਜਰ ਜਿਹੜੇ ਆ ਉਹਨਾਂ ਨੇ ਗੈਲਵੈਸਟਨ ਟੈਕਸਸ ਦੇ ਵਿੱਚ ਐਂਡ ਆਫ ਸਲੇਬਰੀ ਜਿਹੜੀ ਆ ਡਿਕਲੇਅਰ ਕੀਤੀ ਸੀ। ਪ੍ਰੈਜ਼ੀਡੈਂਟ ਐਬਰਾਹਮ ਲਿੰਕਨ ਨੇ ਜਿਹੜਾ 1863 ਦੇ ਵਿੱਚ ਪ੍ਰੋਕਲੇਮੇਸ਼ਨ ਜਿਹੜਾ ਕੀਤਾ ਸੀਗਾ, ਅਤੇ ਉਸ ਤੋਂ ਬਾਅਦ 1980 ਦੇ ਵਿੱਚ ਜੂਨਟੀਨਥ ਜਿਹੜੀ ਆ ਇਹ ਟੈਕਸਸ ਸਟੇਟ ਦੇ ਵਿੱਚ ਇੱਕ ਛੁੱਟੀ
ਬਣ ਗਈ। ਅਤੇ ਉਸ ਤੋਂ ਬਾਅਦ ਸਾਊਥ ਡਕੋਟਾ ਅਤੇ ਮੈਸਾਚੂਸੇਟਸ ਦੇ ਵਿੱਚ ਵੀ। ਅਤੇ ਅੱਜ ਜਿਹੜੀ US ਦੀ ਸੈਨੇਟ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਫੈਡਰਲ ਹੌਲੀਡੇ ਮੰਨਾਂਗੇ। ਜੀ, ਇਸ ਜਿਹੜੀ ਆ ਬਿੱਲ ਨੂੰ ਜਿਹੜੇ ਸੈਨੇਟਰ ਜੌਨ ਕਾਰਡਨ ਟੈਕਸਸ ਤੋਂ ਅਤੇ ਸ਼ੀਲਾ ਜੈਕਸਨ ਲਈ ਜਿਹੜੇ ਟੈਕਸਸ ਤੋਂ, ਉਹ ਇਹ ਡੈਮੋਕਰੇਟ ਅਤੇ ਰਿਪਬਲਿਕਨ ਦੋਨਾਂ ਦੇ ਸਾਂਝੇ ਤੌਰ ਦੇ ਉੱਤੇ ਇਹ ਲਿਆਂਦਾ ਸੀਗਾ। ਅਤੇ 18 ਜਿਹੜੇ ਸਪੋਂਸਰਸ ਇਹਨਾਂ ਨੂੰ ਬਾਅਦ ਦੇ ਵਿੱਚ GOP ਦੇ ਵੀ ਜਿਹੜੇ ਇਹਨਾਂ ਨੂੰ ਇਹ ਮਿਲ ਗਏ ਸੀਗੇ। ਸੋ ਇਹ ਇੱਕ ਇਹਨਾਂ ਨੇ ਇੱਥੇ ਸ਼ੁਰੂਆਤ ਕੀਤੀ ਆ। ਫਲੋਰੀਡਾ ਦੇ ਵਿੱਚ ਜਿਹੜੇ ਕੱਛੂ ਹੁੰਦੇ ਆ ਟਰਟਲ, ਉਹਨਾਂ ਦੇ ਨੈਸਟਿੰਗ ਦਾ ਸਰਵੇ ਜਿਹੜਾ ਉਹ ਚੱਲ ਰਿਹਾ ਸੀ। ਅਤੇ ਸਰਵੇ ਦੇ ਦੌਰਾਨ ਉੱਥੇ ਕੰਮ ਕਰ ਰਹੇ ਲੋਕਾਂ ਨੂੰ 30 ਕਿਲੋ ਜਿਹੜਾ ਡਰੱਗ ਆ ਉਹ ਉੱਥੇ ਲੱਭਾ। 24 ਜਿਹੜੇ ਪੈਕੇਜ ਆ ਕਹਿੰਦੇ ਸਮੁੰਦਰ ਦੀਆਂ ਛਾਲਾਂ ਦੇ ਨਾਲ ਇਹ ਬੀਚ ਦੇ ਉੱਤੇ ਜਿਹੜੇ ਉਹ ਆਏ ਸੀ। ਅਤੇ ਇਹ ਕੋਕੇਨ ਕਹਿੰਦੇ ਉਸ ਦੇ ਵਿੱਚ ਸੀਗੇ, ਅਤੇ ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਕੀਮਤ $1.2 ਮਿਲੀਅਨ ਜਿਹੜੀ ਆ ਉਹ ਦੱਸੀ ਜਾਂਦੀ ਆ। ਹੁਣ ਇਸ ਦੀ ਜਾਂਚ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਵੀ ਕਿਹੜੇ ਪਾਸਿਓਂ ਇਹ ਫਲੋਰੀਡਾ ਦੇ ਜਿਹੜੇ ਉਹ ਤੱਟ ਦੇ ਉੱਤੇ ਉਹ ਪਹੁੰਚੀ ਆ। ਕੇਪ ਕੈਨਾਵਰਲ ਸਪੇਸ ਸਟੇਸ਼ਨ ਫਲੋਰੀਡਾ, ਇਸ ਦੇ ਜਿਹੜੇ ਆ ਬੀਚ ਦੇ ਉੱਤੇ ਇਹ ਪਹੁੰਚੀ ਹੋਈ ਸੀ। 19 ਮਈ ਨੂੰ ਜਿਹੜੀ ਆ ਇੱਕ ਲੱਭੀ ਸੀ। ਉੱਥੇ ਇੱਕ ਸਿਵਲ ਇੰਜੀਨੀਅਰ ਅਤੇ ਵਾਈਲਡ ਲਾਈਫ ਮੈਨੇਜਰ ਆ ਜਦ ਇਸ ਟਰਟਲ ਦੇ ਨੈਸਟਿੰਗ ਦੀ ਜਿਹੜੀ ਸਰਵੇ ਆ ਉਹ ਕਰ ਰਹੇ ਸੀਗੇ। ਇਹ ਇੱਕ ਜਿਹੜੇ ਸਮਗਲਰਸ ਆ ਉਹਨਾਂ ਦੇ ਲਈ ਕਾਫੀ ਵੱਡਾ ਜਿਹੜਾ ਰਾਊਟ ਰਹਿੰਦਾ ਸਮੁੰਦਰ ਦੇ ਵਿੱਚ, ਇਸ ਤਰੀਕੇ ਦੇ ਨਾਲ ਇੱਕ ਪਾਸੋਂ ਛੱਡ ਕੇ ਅਤੇ ਫਿਰ ਅਮਰੀਕਾ ਦੇ ਵਿੱਚ ਜਿਹੜਾ ਆ ਇਸ ਨੂੰ ਲੈ ਕੇ ਆਉਂਦੇ ਆ। ਜੀ, ਅਗਲੀ ਖਬਰ ਆਪਣੀ ਕੈਲੀਫੋਰਨੀਆ ਦੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈਗੀ ਆ, ਜਿੱਥੇ ਕਿ ਅੱਜ ਗਵਰਨਰ ਗੈਬਨ ਨਿਊਸਮ ਹੋਣਾ ਨੇ ਰਿਵਰਸਾਈਡ ਏਰੀਏ ਦੇ ਵਿੱਚ ਜਿਹੜਾ ਆ ਡਰਾ ਕੀਤਾ। ਜਿਹੜੇ ਲੋਕਾਂ ਨੇ ਵੈਕਸੀਨ ਲਵਾਏ ਹੈਗੇ ਆ, ਕਹਿੰਦੇ ਵੀ ਪਿਛਲੇ 15 ਮਹੀਨਿਆਂ ਤੋਂ ਸ਼ਟਡਾਊਨ ਸੀ ਅਤੇ ਅੱਜ ਪੂਰੀ ਤਰ੍ਹਾਂ ਓਪਨ ਹੋਣ ਜਾ ਰਿਹਾ ਆ, ਓਪਨ ਹੋ ਵੀ ਗਿਆ ਹੈਗਾ। ਅਤੇ ਕੈਲੀਫੋਰਨੀਆ ਦੇ ਵਿੱਚ 10 ਲੋਕਾਂ ਨੂੰ ਜਿਹੜਾ ਆ $1.5 ਮਿਲੀਅਨ ਜਿਹੜਾ ਨਿਕਲਿਆ ਹੈਗਾ, $1.5 ਮਿਲੀਅਨ। ਸੋ 10 ਜਣੇ ਅੱਜ ਕੈਲੀਫੋਰਨੀਆ 'ਚ ਲੋਟੋ ਦੇ ਨਾਲ ਉਹ ਮਿਲੀਨੀਅਰ ਬਣ ਗਏ ਆ। ਇਹ ਲੋਟੋ ਉਹਨਾਂ ਦੀ ਕੱਢੀ ਸੀ ਜਿਨ੍ਹਾਂ ਨੇ ਮਈ 27 ਤੋਂ ਬਾਅਦ ਜਿਹੜੇ ਆ ਵੈਕਸੀਨ ਲਵਾਏ ਸੀ, ਅਤੇ ਉਹਨਾਂ ਦਾ ਜਿਹੜਾ ਡਰਾ ਕੱਢਿਆ ਗਿਆ ਸੀ। 4 ਜਿਹੜੇ ਰੈਜ਼ੀਡੈਂਟਸ ਆ ਮਰੀਨ, ਸੈਂਟਾ ਬਾਰਬਰਾ, ਸੈਕਰਾਮੈਂਟੋ, ਸਟੈਨਿਸਲਸ, ਵੈਂਚਰਾ ਕਾਉਂਟੀਜ਼ 'ਚੋਂ ਆਏ ਹੈਗੇ ਆ। ਬਾਕੀ ਜਿਹੜੀਆਂ ਹੋਰ ਕਾਉਂਟੀਜ਼ ਦੇ ਵਿੱਚੋਂ ਆਏ ਆ। ਜੀ ਬਿਲਕੁਲ। ਸੈਨੇਟ ਦੇ ਦੁਆਰਾ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਫੈਡਰਲ ਟ੍ਰੇਡ ਕਮਿਸ਼ਨ FTC ਦੇ ਲਈ ਨਾਮਜ਼ਦ ਲੀਨਾ ਖਾਨ ਆ ਉਸ ਨੂੰ ਕਨਫਰਮ ਆ ਉਹ ਕਰ ਦਿੱਤਾ ਗਿਆ। 32 ਸਾਲ ਦੀ ਉਮਰ ਦੇ ਵਿੱਚ ਇਹ FTC ਦੀ ਸਭ ਤੋਂ ਯੰਗੈਸਟ ਜਿਹੜੀ ਆ ਉਹ ਕਮਿਸ਼ਨਰ ਬਣਨ ਜਿਹੜੀ ਉਹ ਜਾ ਰਹੀ ਹੈਗੀ ਆ। ਕਹਿੰਦੇ ਵੀ ਇਸ ਦੀ ਕਨਫਰਮੇਸ਼ਨ ਦੇ ਵਿੱਚ ਬਾਈ ਪਾਰਟੀਜ਼ਨ ਡਿਜ਼ਾਇਰ ਦੋਨਾਂ ਹੀ ਜਿਹੜੀਆਂ ਪਾਰਟੀਆਂ ਦੇ ਵੱਲੋਂ ਇਹ ਚੀਜ਼ ਦੇਖ ਰਹੀ ਆ ਵੀ ਜਿਹੜੀਆਂ ਬਿਗ ਟੈਕ ਕੰਪਨੀਜ਼ ਫੇਸਬੁੱਕ, ਐਮਾਜ਼ੋਨ, ਅਲਫਾਬੈਟ, ਐਪਲ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਬਾਰੇ ਜਿਹੜਾ ਉਹ ਸ਼ਿਕੰਜਾ ਕੱਸਿਆ ਜਾਵੇ। ਲੀਨਾ ਖਾਨ ਇੱਕ ਪ੍ਰੋਗਰੈਸਿਵ ਜਿਹੜੀ ਆ ਉਹ ਟੈਕ ਕ੍ਰਿਟਿਕ ਹੈਗੀ ਆ, ਯਾਨੀ ਕਿ ਵੱਡੀਆਂ ਕੰਪਨੀਆਂ ਦੀ ਆਲੋਚਕ ਜਿਹੜੀ ਉਹ ਮੰਨੀ ਜਾਂਦੀ ਆ। ਸੋ ਉਸ ਨੇ ਜਿਹੜਾ ਆ ਐਮਾਜ਼ੋਨ ਐਂਟੀ ਟਰਸਟ ਪੈਰਾਡੌਕਸ ਵੀ ਜਿਹੜਾ ਉਹ ਲਿਖਿਆ ਸੀਗਾ ਯੇਲ ਲਾ ਰਿਵਿਊ ਦੇ ਵਿੱਚ 2017 ਦੇ ਵਿੱਚ। ਸੋ ਅਜਿਹੇ ਲੋਕਾਂ ਨੂੰ ਜਿਹੜਾ ਆ ਦੋਨੋਂ ਪਾਰਟੀਆਂ ਵਾਲੇ ਜਿਹੜੇ ਇੱਕ ਹਿਸਾਬ ਦੇ ਨਾਲ ਲਾਈਕ ਕਰਦੇ ਆ ਵੀ ਇਹਨਾਂ ਵੱਡੀਆਂ ਕੰਪਨੀਆਂ ਨੂੰ ਕਿਸੇ ਤਰੀਕੇ ਦੇ ਨਾਲ ਨੱਥ ਜਿਹੜੀ ਉਹ ਪਾਈ ਜਾ ਸਕੇ, ਕਿਉਂਕਿ ਦੋਨੋਂ ਹੀ ਪਾਰਟੀਆਂ ਚਾਹੁੰਦੀਆਂ ਨੇ ਵੀ ਵੱਡੀਆਂ ਕੰਪਨੀਆਂ ਦੇ ਉੱਤੇ ਹੋਰ ਜਿਹੜੀਆਂ ਰੈਗੂਲੇਸ਼ਨਸ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਈਆਂ ਜਾ ਸਕਣ, ਤਾਂ ਜੋ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਆਪਣੇ ਜੀਵਨ ਦੇ ਹਰ ਖੇਤਰ ਦੇ ਵਿੱਚ ਜਿਹੜਾ ਪ੍ਰਭਾਵ ਵੱਧਦਾ ਜਾ ਰਿਹਾ ਆ ਉਸ ਦੇ ਉੱਤੇ ਜਿਹੜੀ ਆ ਉਹ ਨੱਥ ਪੈ ਸਕੇ। ਅਗਲੀ ਖਬਰ ਵੱਲ ਚੱਲੀਏ। ਆਪਣੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਆ ਉਹਨਾਂ ਨੇ ਆਪਣੇ ਨਾਲ ਦੇ 24 ਫੀਮੇਲ ਜਿਹੜੇ US ਦੇ ਸੈਨੇਟਰਸ ਆ ਉਹਨਾਂ ਨੂੰ ਰਾਤ ਦੇ ਖਾਣੇ ਦੇ ਉੱਤੇ ਜਿਹੜਾ ਆ ਬੁਲਾਇਆ ਹੈਗਾ ਆ, ਜਿਹਦੇ ਵਿੱਚ 16 ਡੈਮੋਕਰੇਟ ਸੈਨੇਟਰ ਆ, ਆਲ ਲੇਡੀਜ਼ ਜਿਹੜੀਆਂ ਸਾਰੇ ਬੀਬੀਆਂ ਹੀ ਆ, ਅਤੇ 8 ਜਣੇ ਰਿਪਬਲਿਕਨ ਬੀਬੀਆਂ ਹੈਗੀਆਂ ਆ। ਸੋ ਇਹ ਬਾਈਪਾਰਟੀਸ਼ਨ ਡਿਨਰ ਜਿਹੜਾ ਆ ਵਾਈਸ ਪ੍ਰੈਜ਼ੀਡੈਂਟ ਦੇ ਘਰ ਦੇ ਉੱਤੇ ਹੀ ਹੋਊਗਾ। ਅਤੇ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਰਿਆਂ ਦਾ ਪਹਿਲਾਂ ਜਿਹੜਾ ਟੈਸਟ ਆ ਉਹ ਕੋਵਿਡ ਦਾ ਨੈਗੇਟਿਵ ਹੋਣਾ ਚਾਹੀਦਾ ਹੈਗਾ। ਸੰਨ 2016 ਅਤੇ 2020 ਤੋਂ ਪਹਿਲਾਂ ਕਹਿੰਦੇ ਵੀ ਇੱਦਾਂ ਦੇ ਜਿਹੜੇ ਡਿਨਰਸ ਆ ਬਾਈ ਪਾਰਟੀਸ਼ਨ ਡਿਨਰਸ ਜਿੱਦਾਂ ਦੋਨੋਂ ਪਾਰਟੀਆਂ ਦੇ ਵੱਖ-ਵੱਖ ਸੈਨੇਟਰਸ ਰਲ ਮਿਲ ਕੇ ਕਰਦੇ ਰਹਿੰਦੇ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਇੱਦਾਂ ਦਾ ਨਹੀਂ ਹੋ ਸਕਿਆ। 2
ਰਿਪਬਲਿਕਨ ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ ਦੀ ਅਤੇ ਸੂਜ਼ਨ ਕਾਲਿਨਸ ਮੇਨ ਤੋਂ, ਉਹਨਾਂ ਨੇ ਅੱਜ ਕਿਹਾ ਵੀ ਉਹ ਜ਼ਰੂਰ ਇਹ ਜਿਹੜਾ ਡਿਨਰ ਹੈਗਾ ਆ ਵਾਈਸ ਪ੍ਰੈਜ਼ੀਡੈਂਟ ਵੱਲੋਂ ਹੋ ਰਿਹਾ ਉਸ ਨੂੰ ਅਟੈਂਡ ਕਰਨਗੇ। ਜੀ, ਅਗਲੀ ਗੱਲ ਕਰਦੇ ਜਾਈਏ। ਯੂਕਰੇਨ ਨੇ ਅੱਜ ਜਿਹੜਾ ਅਮਰੀਕਾ ਨੂੰ ਤੇ ਰਾਸ਼ਟਰਪਤੀ ਬਾਈਡਨ ਨੂੰ ਕਿਹਾ ਵੀ ਭਾਈ ਰੂਸ ਦੇ ਨਾਲ ਥੋੜ੍ਹੀ ਸਖਤੀ ਦੇ ਨਾਲ ਕੰਮ ਜਿਹੜਾ ਉਹ ਲਿਓ, ਕਿਉਂਕਿ ਸਾਡੇ ਜਿਹੜੇ ਆ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। ਉੱਥੇ ਨਾਲ ਹੀ ਈਸਟਰਨ ਯੂਰਪ ਲੈਟਵੀਆ ਦਾ ਜਿਹੜਾ ਮੁਲਕ ਆ, ਉਹਨਾਂ ਦੇ ਜਿਹੜੇ ਰਾਸ਼ਟਰਪਤੀ ਹੈਗੇ ਆ ਐਗਲਿਸ ਲਿਵਿਟਸ, ਉਹਨਾਂ ਨੇ ਵੀ ਜਿਹੜਾ ਆ ਰਾਸ਼ਟਰਪਤੀ ਬਾਈਡਨ ਨੂੰ ਇਹ ਸਲਾਹ ਦਿੱਤੀ ਆ ਵੀ ਜਦ ਵਲਾਦੀਮਿਰ ਪੁਤਿਨ ਦੇ ਨਾਲ ਤੁਸੀਂ ਮੀਟ ਕਰਨਾ ਹੈ ਕੱਲ੍ਹ ਨੂੰ, ਤਾਂ ਟਫ ਐਕਟ ਕਰਿਓ, ਯਾਨੀ ਕਿ ਕਰੜੇ ਜਿਹੜੇ ਆ ਉਹ ਤੁਸੀਂ ਰਹਿਣਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੱਲ੍ਹ ਦੀ ਜਿਹੜੀ ਇਸ ਮੀਟਿੰਗ ਦੇ ਵਿੱਚ ਉੱਥੇ ਬਣਦਾ ਕੀ ਆ, ਉੱਥੇ ਹੁੰਦਾ ਕੀ ਆ। ਸੋ ਕਹਿੰਦੇ ਵੀ ਬਾਈਡਨ ਇੱਕ ਹੁਣ ਰਿਸਕ ਜਿਹੜਾ ਉਹ ਜ਼ਰੂਰ ਲੈ ਰਹੇ ਆ ਪੁਤਿਨ ਦੇ ਨਾਲ ਜਿਹੜਾ ਉਹ ਮਿਲ ਕੇ, ਅਤੇ ਇਹ ਦੇਖਣਾ ਹੋਊਗਾ ਵੀ ਉਸ ਦੇ ਵਿੱਚ ਕੀ ਗੱਲਬਾਤ ਜਿਹੜੀ ਉਹ ਹੁੰਦੀ ਆ। ਪੁਤਿਨ ਬਹੁਤ ਮਜ਼ਿਆ ਹੋਇਆ ਜਿਹੜਾ ਉਹ ਰਾਜਨੇਤਾ ਹੈਗਾ ਆ, ਜਿਸ ਨੇ ਕਈ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਤਾਂ ਜਿਹੜੇ ਉਹ ਦੇਖ ਲਏ ਆ, ਖੁਦ ਜਿਹੜਾ ਉਹ ਉੱਥੇ ਦਾ ਉੱਥੇ ਉੱਦਾਂ ਦਾ ਉੱਦਾਂ ਹੀ ਜਿਹੜਾ ਉਹ ਬਣਿਆ ਪਿਆ ਹੈਗਾ ਆ, ਕਾਬਜ਼ ਜਿਹੜਾ ਉਹ ਹੈਗਾ ਆ। ਸੋ ਲੈਟਸ ਸੀ ਕੱਲ੍ਹ ਨੂੰ ਜਿਹੜਾ ਉਹ ਕੀ ਬਣਦਾ। ਲੌਂਗ ਐਂਟੀਸਪੇਟਡ ਇਹਨਾਂ ਦੀ ਮੀਟਿੰਗ ਹੈਗੀ। ਮਾਈਕ ਪੋਂਪੇਓ ਕਹਿ ਰਹੇ ਸੀਗੇ ਵੀ ਰਸ਼ੀਆ ਨੂੰ 1 ਇੰਚ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਛੱਡਣਾ ਨਹੀਂ ਹੈਗਾ, ਈਜ਼ੀ ਜਿਹੜਾ ਉਹ ਨਾ ਲਿਆ ਜਾਵੇ, ਉਹਨਾਂ ਦੀਆਂ ਗੱਲਾਂ 'ਚ ਕਿਤੇ ਜਿਹੜਾ ਉਹ ਨਾ ਆ ਜਾਣ। ਸੋ ਲੈਟਸ ਸੀ ਕੱਲ੍ਹ ਬਾਈਡਨ ਜਿਹੜਾ ਆ ਉਹ ਕੀ ਕਰਦੇ ਨੇ। ਜੀ, ਸੋ ਬਿਲਕੁਲ ਉਹਨਾਂ ਨੇ 5 US ਦੇ ਪ੍ਰੈਜ਼ੀਡੈਂਟਸ ਦੇ ਨਾਲ ਮੀਟਿੰਗ ਕੀਤੀ ਆ ਪਿਛਲੇ ਸਾਲਾਂ ਦੇ ਦੌਰਾਨ। ਅਤੇ ਅਗਲੀ ਖਬਰ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਵੱਲੋਂ ਆ ਰਹੀ ਆ। ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਇੱਕ ਸਟੇਟ ਦਾ ਜਿਹੜਾ ਆ ਅਕਾਊਂਟ ਸੈਟਅਪ ਕਰਨ ਜਾ ਰਹੇ ਆ, ਜਿਹਦੇ ਵਿੱਚ ਉਹਨਾਂ ਨੇ ਇਕੱਲਾ USA ਨਹੀਂ ਪੂਰੇ ਦੁਨੀਆ ਦੇ ਲੋਕਾਂ ਤੋਂ ਜਿਹੜੀ ਮੰਗ ਕੀਤੀ ਆ ਵੀ ਤੁਸੀਂ ਡੋਨੇਸ਼ਨ ਦਿਓ, ਤਾਂ ਕਿ ਜਿਹੜੀ ਟੈਕਸਸ ਸਟੇਟ ਦਾ ਜਿਹੜਾ ਬਾਰਡਰ ਆ ਉੱਥੇ ਜਿਹੜੀ ਕੰਧ ਬਣਾਈ ਜਾ ਸਕੇ। ਸੋ ਕਹਿੰਦੇ ਵੀ ਕਿਉਂਕਿ ਇਹ ਜਿਹੜਾ ਫੰਡ ਹੈਗਾ ਆ ਸਟੇਟ ਆਫ ਟੈਕਸਸ ਦੇ ਅੰਡਰ ਹੋਊਗਾ, ਕੋਈ ਪ੍ਰਾਈਵੇਟ ਐਂਟੀਟੀ ਨਹੀਂ, ਕੋਈ ਇੰਡੀਵਿਜੂਅਲ ਨਹੀਂ। ਸੋ ਇਹਦੇ ਵਿੱਚ ਕਹਿੰਦੇ ਵੀ ਟਰਾਂਸਪੇਰੈਂਸੀ ਜਿਹੜੀ ਆ ਪੂਰੀ ਹੋਊਗੀ ਵੀ ਕਿਹੜਾ ਪੈਨੀ ਅੰਦਰ ਆ ਰਿਹਾ, ਕਿਹੜਾ ਪੈਨੀ ਬਾਹਰ ਜਾ ਰਿਹਾ ਹੈਗਾ ਆ। ਜਿਹੜੀ ਵਾਲ ਆ ਉਹ ਬਣਨੀ, ਉਸ ਨੂੰ ਬਣਨੋਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਵੱਲੋਂ ਰੋਕ ਦਿੱਤਾ ਗਿਆ ਸੀ, ਪਰ ਜਿਹੜੇ ਟੈਕਸਸ ਦੇ ਗਵਰਨਰ ਆ ਉਹ ਪੂਰੇ ਤਰ੍ਹਾਂ ਕਹਿੰਦੇ ਭਈ ਮੈਂ ਇਸ ਹੱਕ ਦੇ ਵਿੱਚ ਆ ਭਈ ਮੈਕਸੀਕੋ ਅਤੇ ਟੈਕਸਸ ਦੇ ਵਿੱਚ ਜਿਹੜੀ ਕੰਧ ਬਣਨੀ ਚਾਹੀਦੀ ਆ, ਅਤੇ ਉਹਦੇ ਲਈ ਹੁਣ ਉਹਨੇ ਫੰਡਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਭਾਈ ਆਪਣੇ ਬੰਦੇ ਤਾਂ ਪਹਿਲਾਂ ਬਚਾ ਲਓ, ਠੰਡ ਕਰਕੇ ਬਿਜਲੀ ਬੰਦ ਕਰਕੇ ਜਿਹੜੇ ਉਹ ਮਰਵਾ ਲਏ ਆ, ਅਤੇ ਹੁਣ ਫਿਰ ਉੱਥੇ ਬਿਜਲੀ ਦੇ ਕੱਟ ਲੱਗੇ, ਪਹਿਲਾਂ ਬਿਜਲੀ ਪੂਰੀ ਕਰ ਲਓ ਅਤੇ ਫਿਰ ਕੰਧ ਵੀ ਜਿਹੜੀ ਨਾਲ ਦੇ ਨਾਲ ਹੀ ਜਿਹੜੀ ਉਹ ਜ਼ਰੂਰ ਤੁਸੀਂ ਬਣਾ ਲਿਓ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਆਪਾਂ ਜਿੱਦਾਂ ਗੱਲ ਕਰ ਹੀ ਰਹੇ ਸੀਗੇ ਸਵੇਰੇ ਵੀ ਹੁਣ ਸਾਰਾ ਕੁਛ ਖੁੱਲ੍ਹ ਰਿਹਾ ਆ, ਕੈਲੀਫੋਰਨੀਆ ਵੀ ਅੱਜ ਪੂਰਨ ਤੌਰ ਦੇ ਉੱਤੇ ਖੁੱਲ੍ਹ ਗਿਆ ਹੈਗਾ ਆ, ਅਤੇ ਏਅਰ ਟਰੈਵਲ ਜਿਹੜਾ ਉਹ ਵਧਣਾ ਆ। ਕਹਿੰਦੇ ਵੀ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਆ ਬੈਡ ਬਿਹੇਵੀਅਰ, ਰੂਡ ਬਿਹੇਵੀਅਰ ਲੋਕਾਂ ਦੇ ਦੁਆਰਾ ਏਅਰਲਾਈਨ ਫਲਾਈਟਸ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। CDC ਦੀਆਂ ਗਾਈਡਲਾਈਨਸ ਦੇ ਮੁਤਾਬਕ ਅਜੇ ਵੀ ਜਿਹੜਾ ਟਰਾਂਸਪੋਰਟੇਸ਼ਨ ਦੇ ਇਸ ਮੈਥਡ ਦੇ ਵਿੱਚ ਮਾਸਕ ਲਾਉਣਾ ਜਿਹੜਾ ਆ ਉਹ ਉਹਨਾਂ ਨੇ ਲਾਜ਼ਮੀ ਰੱਖਿਆ ਹੋਇਆ ਆ, ਪਰ ਬਹੁਤ ਸਾਰੇ ਲੋਕ ਜਿਹੜੇ ਆ ਇਹ ਕਰਨ ਤੋਂ ਜਿਹੜਾ ਉਹ ਫਸ ਜਾਂਦੇ ਨੇ, ਜਿਹੜਾ ਉਹ ਨਹੀਂ ਲਾਉਂਦੇ, ਜਿਸ ਕਰਕੇ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਉਹ ਜ਼ਿਆਦਾ ਪੈ ਜਾਂਦਾ ਆ। ਸੋ ਬੀਤੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਡੈਲਟਾ ਦੀ ਹੀ ਇੱਕ ਫਲਾਈਟ ਦੇ ਜਿਹੜਾ ਸਫ਼ਰ ਕਰ ਰਿਹਾ ਸੀ ਉਸ ਨੂੰ $50,000 ਤੱਕ ਦੇ ਜੁਰਮਾਨੇ ਦਾ ਜਿਹੜਾ ਇਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਆਪਾਂ ਇੱਕ ਵਾਰੀ ਫਿਰ ਜਿਹੜੇ ਆਪਣੇ ਸਾਰਿਆਂ ਨੂੰ ਬੇਨਤੀ ਜਿਹੜਾ ਇਹ ਜ਼ਰੂਰ ਕਰਦੇ ਹਾਂ ਵੀ ਤੱਤੇ ਜਿਹੜਾ ਉਹ ਇੱਕ ਦੂਜੇ ਦੇ ਨਾਲ ਹੋਣ ਦੀ ਜਿਹੜੀ ਹੁਣ ਜ਼ਰੂਰਤ ਨਹੀਂ ਆ। ਨੋ ਡਾਊਟ ਤੁਹਾਡੇ ਡਿਫਰੈਂਸਿਸ ਹੋਣਗੇ ਸਾਰੀਆਂ ਚੀਜ਼ਾਂ ਨੂੰ ਲੈ ਕੇ, ਪਰ ਸਬਰ ਦੇ ਨਾਲ ਅਤੇ ਪੇਸ਼ੈਂਸ ਦੇ ਨਾਲ ਜਿਹੜਾ ਉਹ ਹੁਣ ਜਿਹੜਾ ਉਹ ਕੰਮ ਤੁਸੀਂ ਲੈਣਾ ਆ। ਸਤੇ ਪਏ ਸੀਗੇ ਲੋਕ, ਪਤਾ ਨਹੀਂ ਕਿਹੜਾ ਬੰਦਾ ਸ਼ਦਾਈ ਹੋਇਆ ਆ, ਕਿੰਨੇ ਜਿਹੜਾ ਕੋਈ ਪੁੱਠਾ ਕਾਰਾ ਜਿਹੜਾ ਆ ਕੇ ਕਿੱਥੇ ਜਿਹੜਾ ਉਹ ਕਰ ਜਾਣਾ। ਇੱਕ ਤਾਂ ਇਸ ਗੱਲੋਂ ਪੇਸ਼ੈਂਸ ਰੱਖੋ ਅਤੇ ਇੱਕ ਦੂਜੀ ਸਤਰਕਤਾ ਜਿਹੜੀ ਆ ਉਹ ਜ਼ਿਆਦਾ ਰੱਖਣੀ ਆ। ਜੀ, ਅੱਜ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਫਿਰ ਜਿਹੜੀ ਏਅਰ ਸਟਰਾਈਕ ਕੀਤੀ ਹੈਗੀ ਆ। ਕਹਿੰਦੇ ਪਈ ਹਮਾਸ ਵੱਲੋਂ ਇਜ਼ਰਾਈਲ ਵੱਲ ਰਾਕਟ ਜਿਹੜੇ ਆ ਲਾਂਚ ਕੀਤੇ ਗਏ ਸੀ। ਉਸ ਤੋਂ ਬਾਅਦ
ਇਜ਼ਰਾਈਲ ਵਾਲਿਆਂ ਨੇ ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਆ ਆਪਣੇ ਮਿਜ਼ਾਈਲਸ ਆ ਉਹ ਗਾਜ਼ਾ ਦੇ ਵਿੱਚ ਜਿਹੜੇ ਹਮਾਸ ਦੇ ਮਿਲੀਟੈਂਟਸ ਆ ਉਹਨਾਂ ਵੱਲ ਨੂੰ ਛੱਡੀਆਂ। ਸੋ 11 ਦਿਨ ਹੋ ਗਏ ਸੀਗੇ ਜਦੋਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਫਾਈਟ ਆ ਉਸ ਨੂੰ ਇੱਕ ਤਰ੍ਹਾਂ ਨਾਲ ਬੰਦ ਕੀਤਾ ਗਿਆ ਸੀ। 21 ਮਈ ਦੇ ਕਰੀਬ ਸੀਜ਼ ਫਾਇਰ ਹੋਇਆ ਸੀਗਾ, ਪਰ ਦੁਬਾਰਾ ਕੀ ਫੇਰ ਜਿਹੜੀ ਆ ਉੱਥੇ ਇੱਕ ਤਰ੍ਹਾਂ ਨਾਲ ਲੜਾਈ ਜਿਹੜੀ ਆ ਆਪਾਂ ਕਹਿ ਸਕਦੇ ਸ਼ੁਰੂ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਏਅਰਪੋਰਟਸ ਦੀ ਆਪਾਂ ਗੱਲ ਕੀਤੀ ਸੀ, ਕਿਉਂਕਿ ਹੁਣ ਏਅਰ ਟਰੈਵਲ ਵੱਧ ਰਿਹਾ ਅਤੇ ਕਹਿੰਦੇ TSA ਇਸ ਟਾਈਮ ਉਹਨਾਂ ਦੇ ਹਾਲਾਤ ਇਸ ਗੱਲੋਂ ਮਾੜੇ ਆ ਵੀ ਹੁਣ ਕਰਮਚਾਰੀਆਂ ਦੀ ਉਹਨਾਂ ਨੂੰ ਘਾਟ ਜਿਹੜੀ ਉਹ ਨਜ਼ਰ ਆ ਰਹੀ ਆ। ਜਿਉਂ-ਜਿਉਂ ਟਰੈਵਲ ਜਿਹੜਾ ਵਧਣਾ ਆ, ਸੋ ਸਟਾਫ ਸ਼ਾਰਟੇਜ ਜਿਹੜੀ ਉਹ ਇਸ ਟਾਈਮ ਉਹਨਾਂ ਨੂੰ ਮਹਿਸੂਸ ਹੋ ਰਹੀ ਆ। ਸੋ ਇਹਦਾ ਮਤਲਬ ਆ ਵੀ ਜਿੰਨੇ ਵੀ ਹੁਣ ਆਉਣ ਵਾਲੇ ਦਿਨਾਂ 'ਚ ਫਲਾਈਟਾਂ ਦੇ ਉੱਤੇ ਚੜ੍ਹਨਾ ਆ, ਉਹ ਲੋੜੋਂ ਵੱਧ ਥੋੜ੍ਹਾ ਜ਼ਿਆਦਾ ਸਮਾਂ ਜਿੰਨਾ ਅਮੂਮਨ ਹੁੰਦਾ ਉਸ ਤੋਂ ਜ਼ਿਆਦਾ ਲੈ ਕੇ ਜਾਣ, ਕਿਉਂਕਿ ਜੇ ਇੰਪਲੋਈ ਘੱਟ ਨੇ, ਸਿਕਿਉਰਿਟੀ ਕਲੀਅਰੈਂਸ, ਉਹ ਸਾਰੀਆਂ ਚੀਜ਼ਾਂ ਕਰਨ ਨੂੰ ਜ਼ਿਆਦਾ ਵਕਤ ਜਿਹੜਾ ਉਹ ਲੱਗ ਸਕਦਾ ਹੈਗਾ ਆ, ਖਾਸ ਕਰਕੇ ਜਿਹੜੇ ਬਿਜ਼ੀ ਏਅਰਪੋਰਟ ਦੇ ਉੱਤੇ ਜਿਹੜੇ ਉਹ ਜਾਣਗੇ। TSA ਦਾ ਇੱਕ ਮੈਮੋ ਜਿਹੜਾ ਵਾਸ਼ਿੰਗਟਨ ਪੋਸਟ ਦੇ ਹੱਥੇ ਜਿਹੜਾ ਉਹ ਲੱਗਾ, ਜਿਸ ਦੇ ਮੁਤਾਬਕ 235 ਏਅਰਪੋਰਟ ਇਸ ਟਾਈਮ ਅਮਰੀਕਾ ਦੇ ਵਿੱਚ ਅੰਡਰ ਸਟਾਫ ਹੈਗੇ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਸਭ ਤੋਂ ਬਿਜ਼ੀਐਸਟ ਬੋਸਟਨ, ਲੋਗਨ, ਡੈਨਵਰ, ਵਾਸ਼ਿੰਗਟਨ ਡਿਊਲਸ, ਇਹ ਜਿਹੜੇ ਏਅਰਪੋਰਟ ਹੈਗੇ ਨੇ, ਜਿੱਥੇ ਕਹਿੰਦੇ ਵੀ ਐਜ਼ ਮੈਨੀ ਐਜ਼ 100 ਜਿਹੜੇ ਕਰਮਚਾਰੀਆਂ ਦੀ ਘਾਟ ਉਹਨਾਂ ਨੂੰ ਜਿਹੜੀ ਉਹ ਮਹਿਸੂਸ ਉੱਥੇ ਹੈਗੀ ਆ। ਜੀ, ਕੋਵਿਡ ਦੇ ਨਾਲ 6 ਲੱਖ ਲੋਕਾਂ ਦੀ ਜਿਹੜੀ ਆ USA ਦੇ ਵਿੱਚ ਮੌਤ ਹੋਈ ਹੈਗੀ ਆ। 70% ਮਰਨ ਵਾਲਿਆਂ ਦੇ ਵਿੱਚ ਜਿਹੜੇ ਅਡਲਟ ਸੀਗੇ। ਕਹਿੰਦੇ ਪਈ 43% ਪਾਪੂਲੇਸ਼ਨ US ਦੀ ਜਿਹੜੀ ਆ ਉਹ ਫੁੱਲੀ ਵੈਕਸੀਨੇਟਡ ਹੋ ਗਈ ਆ। 70% ਦੇ ਕਰੀਬ ਜਿਨ੍ਹਾਂ ਨੇ ਇੱਕ ਟੀਕਾ ਲਵਾ ਲਿਆ ਹੈਗਾ ਆ। ਜਿਹੜੀ ਐਵਰੇਜ ਡੈਥ ਜਿਹੜੀ ਜਨਵਰੀ ਦੇ ਵਿੱਚ USA ਦੇ ਵਿੱਚ ਲਗਭਗ 3000 ਮੌਤਾਂ ਹਰ ਰੋਜ਼ ਹੋ ਰਹੀਆਂ ਸੀਆਂ ਕਰੋਨਾ ਦੇ ਨਾਲ, ਉਹ ਹੁਣ ਘਟ ਕੇ ਸਿਰਫ ਪਿਛਲੇ ਸੰਡੇ 360 ਰਹਿ ਗਈਆਂ ਆ। ਇਹ ਡਾਟਾ ਜਿਹੜਾ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਵੱਲੋਂ ਦਿੱਤਾ ਗਿਆ ਹੈਗਾ ਆ। US ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਉਹ ਪੂਰੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ 70% ਅਡਲਟ ਪਾਪੂਲੇਸ਼ਨ ਆ ਉਹ 4 ਜੁਲਾਈ ਤੋਂ ਪਹਿਲਾਂ ਪੂਰੀ ਤਰ੍ਹਾਂ ਵੈਕਸੀਨੇਟਡ ਹੋ ਜਾਵੇ। ਜੀ, ਸਮਾਂ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ 'ਤੇ ਨਜ਼ਰ ਮਾਰਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ 94 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,203.99 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 101 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 14,073 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 8 ਪੁਆਇੰਟਾਂ ਦੀ ਗਿਰਾਵਟ ਹੋਈ, 4247 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.50% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1856 ਪ੍ਰਤੀ ਆਊਂਸ ਰਿਹਾ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.21 ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ $73.34 ਦੇ ਬਰਾਬਰ ਰਹੀ ਹੈ। ਬਿਟਕੋਇਨ ਦੀ ਕੀਮਤ 39,886 ਦੇ ਉੱਤੇ ਰਹੀ। ਅਤੇ ਹੁਣ ਜਿਹੜਾ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।